ਆਈਸ ਦੇ ਨਾਲ ਤੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਜੋ ਕੁਝ ਅੱਜ ਵਾਪਰ ਰਿਹਾ ਆ ਅੱਜ ਦੀ ਡੇਟ ਦੇ ਵਿੱਚ, ਉਹ ਜਦੋਂ ਟਰੰਪ ਹੁਣੀ ਪ੍ਰੈਜ਼ੀਡੈਂਟ ਬਣਨ ਵਾਲੇ ਸੀ ਜਾਂ ਬਣੇ ਆ, ਉਹਨਾਂ ਦੀਆਂ ਸਟੇਟਮੈਂਟਸ ਤੋਂ ਟੋਟਲ ਉਲਟ ਜਾ ਰਿਹਾ ਹੈਗਾ। ਉਹਨਾਂ ਨੇ ਇਹ ਕਿਹਾ ਸੀ ਵੀ ਜਿੰਨੇ ਵੀ ਕ੍ਰਿਮੀਨਲ ਆ ਉਹਨਾਂ ਨੂੰ ਫੜ ਕੇ ਮੈਂ ਡਿਪੋਰਟ ਕਰੂੰਗਾ। ਹਰ ਇੱਕ ਅਮਰੀਕਨ ਉਸ ਸਟੇਟਮੈਂਟ ਦੇ ਨਾਲ ਐਗਰੀ ਕਰਦਾ ਹੈਗਾ। ਹੁਣ ਜਿਹੜੇ ਲੋਕ ਦਸਾਂ ਨਹੁੰਆਂ ਦੀ ਕਮਾਈ ਮਿਹਨਤ ਕਰਕੇ ਖੇਤਾਂ 'ਚ ਕੰਸਟਰਕਸ਼ਨ ਦਾ, ਕਲੀਨ ਅਪ ਦਾ, ਰੈਸਟੋਰੈਂਟ ਦਾ ਕੰਮ ਕਰ ਰਹੇ ਆ, ਸੋ ਉਹ ਉਹਨਾਂ ਨੂੰ ਇਸ ਤਰ੍ਹਾਂ ਫੜਿਆ ਜਾ ਰਿਹਾ ਵੀ ਜਿੱਦਾਂ ਉਹ ਪਸ਼ੂ ਹੋਣ। ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖੀਆਂ ਈਵਨ ਸਿਟੀਜ਼ਨ ਵੀ ਚੱਕੇ ਗਏ ਹੈਗੇ ਆ। ਬਹੁਤ ਸਾਰੇ ਆਪਣੇ ਪੰਜਾਬੀ ਵੀ ਕਈ ਮੈਂ ਦੇਖਦਾ ਬੜੇ ਖੁਸ਼ ਹੁੰਦੇ, ਨਹੀਂ ਜੀ ਮੇਕ ਅਮਰੀਕਾ ਗ੍ਰੇਟ ਅਗੇਨ, ਏਦਾਂ ਕਿਸੇ ਦੇ ਗਰੀਬ ਮਾਰ ਕਰਕੇ ਤੁਸੀਂ ਮੇਕ ਅਮਰੀਕਾ ਗ੍ਰੇਟ ਨਹੀਂ ਬਣਾ ਸਕਦੇ। ਜੇ ਤੁਸੀਂ ਉਹਨਾਂ ਸਾਰੇ ਹੀ ਲੋਕਾਂ ਨੂੰ ਬਾਹਰ ਕੱਢ ਦੋਗੇ ਤੇ ਤੁਸੀਂ ਦੇਖਿਓ ਵੀ ਰੈਸਟੋਰੈਂਟਾਂ ਦੇ ਕੀ ਤੁਹਾਡਾ ਜਿਹੜਾ ਫੂਡ ਦਾ ਖਰਚਾ ਆ, ਉਹ ਪ੍ਰਾਈਸਿਸ ਕਿੱਥੇ ਜਾਣਗੇ ਕੰਸਟਰਕਸ਼ਨ ਦੀ ਪ੍ਰਾਈਸ ਕਿੱਥੇ ਜਾਊਗੀ, ਕਲੀਨ ਅਪ ਤੇ ਕਿੰਨੇ ਕੁ ਗੋਰੇ ਕੰਮ ਕਰਦੇ ਹੈਗੇ ਆ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਅੱਜ ਲਾਸ ਐਂਜਲਸ ਟਾਈਮ ਨੇ ਕਾਫੀ ਜ਼ਿਆਦਾ ਯੂਨੀਵਰਸਿਟੀ ਆਫ ਲਾਸ ਐਂਜਲਸ ਦੇ ਨਾਲ ਰਲ ਕੇ ਡਾਟਾ ਜਾਰੀ ਕੀਤਾ ਆ ਵੀ ਜਿਹੜਾ ਬਾਰ-ਬਾਰ ਬਦਨਾਮੀ ਕੀਤੀ ਜਾਂਦੀ ਆ ਵੀ ਜਿਹੜੇ ਲੋਕ ਇੱਥੇ ਇਲੀਗਲੀ ਆ ਗਏ ਉਹ ਵੈਲਫੇਅਰ ਲਈ ਜਾਂਦੇ ਆ, ਜਦ ਕਿ ਫਿਗਰਸ ਇਹ ਆ ਕਿ ਜਿਹੜੇ ਇੱਥੇ ਦੇ ਬੋਰਨ ਆ ਉਹ 54% ਹਾਊਸਹੋਲਡ ਜਿਹੜੇ ਆ ਉਹ ਵੈਲਫੇਅਰ ਦੇ ਉੱਤੇ ਆ, ਤੇ ਜਿਹੜੇ ਨਾਨ ਯੂਐਸ ਬੋਰਨ ਆ ਉਹ 39% ਆ ਜਿੰਨੇ ਵੈਲਫੇਅਰ ਲੈਂਦੇ ਆ ਉਹਨਾਂ ਦਾ ਜਿਹੜਾ ਫਿਗਰਸ ਆਇਆ ਹੈਗਾ। ਸੋ ਇਸ ਇਹ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੀ ਸਟੱਡੀ ਹੈਗੀ ਆ। ਸੋ ਜਿਹੜੇ ਬਾਹਰਲੇ ਮੁਲਕਾਂ ਦੇ ਬੋਰਨ ਇੱਥੇ ਆਏ ਹੈਗੇ, ਚਾਹੇ ਲੀਗਲ ਆ ਚਾਹੇ ਇਲੀਗਲ ਆ, ਉਹ ਸਖਤ ਮਿਹਨਤ ਕਰਦੇ ਮੈਜੋਰਟੀ ਦੇ ਵਿੱਚ, ਉਹ ਆਪਾਂ ਸਾਰਿਆਂ ਨੂੰ ਪਤਾ ਹੀ ਆ, ਆਪਾਂ ਵੀ ਜਿੰਨੇ ਉਸੇ ਕੈਟਾਗਰੀ ਦੇ ਵਿੱਚ ਆਨੇ ਆ। ਪਰ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਖਤਰਾ ਹੁੰਦਾ ਜਾ ਰਿਹਾ ਵੀ ਉਹਨਾਂ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਜਿਨ੍ਹਾਂ ਦੀ ਸ਼ਕਲ ਦੇਖ ਕੇ, ਉਹਨਾਂ ਦਾ ਕਲਰ ਦੇਖ ਕੇ। ਸੋ ਉਹ ਇੱਕ ਰੇਸ਼ੀਅਲ ਪ੍ਰੋਫਾਈਲਿੰਗ ਹੋ ਰਹੀ ਹੈਗੀ ਆ। ਉਹ ਬਹੁਤ ਖਤਰਨਾਕ ਹੈਗੀ ਆ। ਇਹ ਅੱਜ ਲਾਸ ਐਂਜਲਸ ਟਾਈਮ ਨੇ ਆਰਟੀਕਲ ਜੋ ਛਾਪਿਆ ਹੈਗਾ, ਆਈਸ ਰੇਡਸ ਆਰ ਕਰੂਅਲ, ਵਟ ਸੋ ਇਜ਼ ਐਨ ਇਕੋਨਮੀ ਬਿਲਟ ਔਨ ਅਨਡਾਕੂਮੈਂਟਡ ਲੇਬਰ। ਅਨਡਾਕੂਮੈਂਟਡ ਜਿਹੜੇ ਲੇਬਰ ਆ ਉਹਨਾਂ ਨੇ ਬਹੁਤ ਵੱਡੀ ਇਕੋਨਮੀ ਬਣਾਈ ਆ ਅਮਰੀਕਾ ਦੀ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਆਪਾਂ ਨੂੰ ਪਤਾ ਹੈ ਵੀ ਕਿੰਨੇ ਲੋਕ ਜਿਹੜੇ ਆ ਫਾਰਮਿੰਗ ਦੇ ਵਿੱਚ ਕੰਮ ਕਰਦੇ ਆ, ਤੇ ਜੇ ਨਾ ਹੋਣ ਤੇ ਫਾਰਮਿੰਗ ਜਿਹੜੀ ਆ ਉਹ ਆਲਮੋਸਟ ਡੈਡ ਹੋ ਜਾਣੀ ਆ। ਤੇ ਇੰਨਾ ਸਮਾਨ ਮਹਿੰਗਾ ਹੋ ਜਾਣਾ ਆ, ਲੋਕਾਂ ਦੇ ਉੱਤੇ ਬਹੁਤ ਬੁਰਾ ਜਿਹੜਾ ਉਹਦਾ ਅਸਰ ਆ ਉਹ ਪਊਗਾ। ਨਹੀਂ ਬਿਲਕੁਲ। ਸੋ ਇਮੀਗ੍ਰੇਸ਼ਨ ਇਸ ਟਾਈਮ ਸਭ ਤੋਂ ਹੌਟ ਮੁੱਦਾ ਜਿਹੜਾ ਉਹ ਬਣ ਚੁੱਕਾ, ਖਾਸ ਕਰਕੇ ਜਿਹੜੇ ਹੁਣ ਆਈਸ ਦੀਆਂ ਰੇਟਸ ਦੇ ਕ੍ਰਿਟਿਕਸ ਆ ਉਹ ਕਹਿੰਦੇ ਵੀ ਇਹ ਜਿਹੜੇ ਹਿਟਲਰ ਦੇ ਗਸਤਾਪੋ ਵਾਂਗੂ ਆ। ਕਹਿੰਦੇ ਵੀ ਇੱਕ ਫਰਕ ਆ ਉਹਨਾਂ 'ਚ, ਗਸਤਾਪੋ ਵਾਲੇ ਮੂੰਹ ਤੇ ਨਕਾਬ ਨਹੀਂ ਸੀ ਪਾਉਂਦੇ, ਇਹ ਜਿਹੜਾ ਮਾਸਕ ਪਾ ਕੇ ਕਰਦੇ ਆ। ਇਹ ਵੀ ਚੀਜ਼ ਦੇਖੀ ਗਈ ਵੀ ਕਿਸ ਤਰੀਕੇ ਦੇ ਨਾਲ ਨੇਬਰਹੁੱਡਸ ਦੇ ਵਿੱਚ ਦਰਜਨਾਂ ਦੇ ਦਰਜਨ ਜਿਹੜੇ ਲੋਕ ਨੇ ਉਹ ਆਈ ਮੀਨ ਆਈਸ ਵਾਲੇ ਜਿਹੜੇ ਆ ਉਹ ਲੰਘ ਰਹੇ ਨੇ, ਤੇ ਕਹਿੰਦੇ ਲੋਕ ਕਹਿੰਦੇ ਵੀ ਸਾਨੂੰ ਜਾਣ ਬੁੱਝ ਕੇ ਭੈਭੀਤ ਕੀਤਾ ਜਾ ਰਿਹਾ, ਵੀ ਡਰਾ ਆ ਜਿਹੜਾ ਉਹ ਜਾ ਰਿਹਾ ਆ। ਤੇ ਇਹ ਜਿਹੜੀ ਲੜਾਈ ਆ ਮੋਸਟਲੀ ਆਪਾਂ ਜਿਹੜਾ ਦੇਖਿਆ, ਚਲੋ ਆਪਾਂ ਕੈਲੀਫੋਰਨੀਆ 'ਚ ਰਹਿੰਦੇ, ਆਪਾਂ ਨੂੰ ਇੱਥੇ ਦੀਆਂ ਜ਼ਿਆਦੀਆਂ ਨਿਊਜ਼ ਦਾ ਜਿਹੜਾ ਉਹ ਪਤਾ ਲੱਗਦਾ, ਪਰ ਐਲਏ ਦੇ ਨਾਲ ਤਾਂ ਜਿਹੜਾ ਪੇਚਾ ਆ ਉਹ ਬਹੁਤ ਜ਼ਿਆਦਾ ਪਿਆ ਹੀ ਜਿਹੜਾ ਉਹ ਹੋਇਆ ਆ। ਹੁਣ ਕੀ ਕਰ ਰਹੇ ਨੇ ਕਈ ਲੋਕ, ਕਹਿੰਦੇ ਵੀ ਵੋਲੰਟੀਅਰਸ ਹੁਣ ਇਹਨਾਂ ਨੇ ਲਾ ਲਏ ਆ, ਆਪਣੇ ਨੈਟਵਰਕ ਜਿਹੜੇ ਉਹ ਬਣਾਏ ਆ, ਕੋਆਰਡੀਨੇਟ ਕਰ ਰਹੇ ਇੱਕ ਦੂਜੇ ਦੇ ਨਾਲ, ਵਰਕਸ਼ਾਪ ਲਾਈਆਂ ਜਾ ਰਹੀਆਂ ਨੋ ਯੋਰ ਰਾਈਟਸ ਦੀਆਂ, ਹੋਮ ਡੀਪੋਜ਼ ਨੂੰ ਮੋਨੀਟਰ ਜਿਹੜਾ ਉਹ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਆ। ਕਹਿੰਦੇ ਵੀ ਇਹ ਜਿਹੜੇ ਖਾਸ ਕਰਕੇ ਪ੍ਰੋਟੈਸਟ ਕਰਨ ਵਾਲੇ ਆ, ਇਹ ਹੁਣ ਲੌਂਗ ਟਰਮ ਬੈਟਲ ਦੇ ਲਈ ਆਪਣੇ ਆਪ ਨੂੰ ਤਿਆਰ ਜਿਹੜਾ ਉਹ ਕਰ ਰਹੇ, ਆਰਗੇਨਾਈਜ਼ ਜਿਹੜਾ ਆ ਉਹ ਕਰ ਰਹੇ ਆ। ਸੋ ਮਹੀਨਾ ਹੋਇਆ ਆ ਇਹ ਜਿਹੜੀ ਮਾਸ ਡੈਪੋਟੇਸ਼ਨਸ, ਫੈਡਰਲ ਇਮੀਗ੍ਰੇਸ਼ਨ ਰੇਡਸ ਆ, ਉਹਨਾਂ ਦਾ ਜਿਹੜਾ ਕਹਿ ਲਓ ਵੀ ਰੌਲਾ ਰੱਪਾ, ਤੇ ਜਿਹੜਾ ਇੱਕ ਐਲਏ ਦੇ ਇਲਾਕੇ ਦੇ ਵਿੱਚ ਉਸਨੇ ਵੱਡੀ ਜਿਹੜੀ ਚੀਜ਼ ਆ, ਇੱਕ ਤੜਥੱਲੀ ਜਿਹੜੀ ਉਹ ਮਚਾ ਦਿੱਤੀ। ਤੇ ਕਹਿੰਦੇ ਵੀ ਹੁਣ ਉਹੀ ਚੀਜ਼ ਇਸ ਨੂੰ ਟਰਾਂਸਫਾਰਮ ਕਰ ਰਹੀ ਹੈਗੀ ਆ। ਡੋਨਲਡ ਟਰੰਪ ਹੁਣਾਂ ਦਾ ਜਿਹੜਾ ਇਹ ਇਮੀਗ੍ਰੇਸ਼ਨ ਕ੍ਰੈਕਡਾਊਨ, ਉਸ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆ। ਪਿਛਲੇ ਵੀਕ ਦੇ ਵਿੱਚ ਕਿਸ ਤਰੀਕੇ ਦੇ ਨਾਲ ਫਾਰਮਸ ਦੇ ਉੱਤੇ ਵੀ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਫੜੋ ਫੜਾਈ ਜਿਹੜੀ ਉਹ ਕੀਤੀ ਸੀ, ਫਿਰ ਇਹਨਾਂ ਦੇ ਸੋ ਕਾਲਡ ਐਗ ਜਿਹੜੇ ਸਕੱਤਰ ਆ, ਉਹਨਾਂ ਦੇ ਦੁਆਰਾ ਜਿਹੜਾ ਉਹ ਕਹਿਣਾ ਵੀ ਜਿਹੜੇ ਏਬਲ ਬੋਡੀ ਦਾ ਮੈਡੀਕੇਡ ਵਾਲੇ ਆ ਵੀ ਉਹ ਆ ਕੇ ਜਿਹੜੇ ਇਹਨਾਂ ਫਾਰਮਰਸ ਦੀ ਥਾਂ ਦੇ ਉੱਤੇ ਕੰਮ ਕਰਨ। ਤੇ ਆਪਾਂ ਨੂੰ ਪਤਾ ਹੈ ਹਰਜੋਤ ਸਿੰਘ ਜੀ ਵੀ
ਇਹ ਲੋਕ ਉਸ ਕੰਮ ਦੇ ਉੱਤੇ ਲੱਗੇ ਹੀ ਤਾਂ ਕਿਉਂਕਿ ਇਹ ਜਿਹੜੇ ਆਲਰੇਡੀ ਆਟਾ ਦਾਲ ਸਕੀਮ ਤੇ ਆ। ਇਹ ਇੱਥੋਂ ਦੇ ਜਿਹੜੇ ਆ, ਜਿੱਦਾਂ ਤੁਸੀਂ ਦੱਸਿਆ ਵੀ ਇੰਨੇ ਪਰਸੈਂਟ ਲੋਕ ਜਿਹੜੇ ਆਲਰੇਡੀ ਜਿਹੜੇ ਅਮਰੀਕਾ ਦੇ ਇੱਥੋਂ ਦੇ ਆ, ਉਹ ਉਸ ਦੇ ਉੱਤੇ ਡਿਪੈਂਡੈਂਟ ਆ। ਉਹ ਕੰਮ ਕਰਕੇ ਹੀ ਨਹੀਂ ਰਾਜੀ। ਉਹ ਕੰਮ ਨਹੀਂ ਕਰਦੇ ਤੇ ਇਹ ਲੋਕ ਕੰਮ ਕਰ ਰਹੇ ਆ। ਜੇ ਉਹ ਕੰਮ ਕਰਦੇ ਹੋਣ ਤਾਂ ਕਿੱਦਾਂ ਜਿਹੜਾ ਉਹ ਕਰ। ਹੁਣ ਇੰਪਲੋਇਰ ਜਿਹੜਾ ਆ, ਉਹਨੂੰ ਤੁਸੀਂ ਕਹੋ ਵੀ ਇੱਥੋਂ ਵਾਲੇ ਨੂੰ ਜ਼ਿਆਦਾ ਦੇਣ। H1 ਕਿਉਂ ਚੱਲਦਾ ਹੈ ਹਰਜੋਤ ਸਿੰਘ ਜੀ? ਇਸ ਦੇ ਵਿੱਚ ਵੱਡੀ ਕਾਰਨ ਹੀ ਇਹ ਆ ਵੀ ਉਹ ਸਸਤੇ ਭਾਅ ਦੇ ਉੱਤੇ ਜਿਹੜਾ ਉਹਨਾਂ ਨੂੰ ਕੰਮ ਕਰਨ ਵਾਲਾ ਬੰਦਾ ਆ, ਉਸ ਦੇ ਵਿੱਚ ਮਿਲ ਜਾਂਦਾ ਆ। ਇਹ ਜਿੰਨੀਆਂ ਵੀ ਕੰਪਨੀਆਂ, ਜਿੰਨੇ ਵੀ ਇਹ ਸਾਰੇ ਜਾਣੇ, ਇਹਨਾਂ ਨੇ ਆਪਣੀ ਬਾਟਮ ਲਾਈਨ ਹਰਾ ਜਿਹੜਾ ਉਹ ਦੇਖਣੀ ਚਾਹੁੰਦੇ ਆ। ਉਹਨਾਂ ਨੂੰ ਇਸ ਦੇ ਵਿੱਚ ਜਿਹੜਾ ਕੋਈ ਬੜਾ ਫਰਕ ਨਹੀਂ ਪੈਂਦਾ। ਜੇ ਅੱਜ ਉਸੇ ਪ੍ਰਾਈਸ ਦੇ ਉੱਤੇ ਦੂਜੇ ਲੋਕ ਵੀ ਕੰਮ ਕਰ ਦੇਣ ਤੇ ਸ਼ਾਇਦ ਉਹ ਉਹਨਾਂ ਨੂੰ ਵੀ ਰੱਖ ਲੈਣ, ਪਰ ਉਹ ਕੰਮ ਕਰਨ ਜੋਗੇ ਹੁਣ ਰਹੇ ਨਹੀਂ ਤੇ ਇਹਨਾਂ ਤੋਂ ਬਗੈਰ ਸਰਦਾ ਨਹੀਂ। ਤੇ ਇਹਨਾਂ ਦੇ ਨਾਲ ਹੁਣ ਜਿਹੜਾ ਇੱਕ ਹਿਸਾਬ ਦੇ ਨਾਲ ਕਈ ਲੋਕ ਤਾਂ ਇਹਨੂੰ ਇਨਹਿਊਮੇਨ ਜਿਹੜੀ ਸਥਿਤੀ ਆ ਉਹ ਦੱਸ ਰਹੇ ਆ। ਜਦੋਂ ਸ਼ੁਰੂਆਤ 'ਚ ਰੇਡਾਂ ਪੈਣੀਆਂ ਸ਼ੁਰੂ ਹੋਈਆਂ ਸੀ, ਲੋਕਾਂ ਨੇ ਕਿਹਾ ਵੀ ਕੰਮ ਤੇ ਨਹੀਂ ਜਾਂਦੇ, ਕੁਛ ਚਿਰ ਦੇ ਲਈ ਸ਼ਾਇਦ ਠੰਡ ਜਿਹੜੀ ਉਹ ਹੋ ਜੂਗੀ, ਵੀ ਠੰਡ ਪੈ ਜੂਗੀ, ਵੀ ਬਾਅਦ 'ਚ ਕੰਮ ਜਿਹੜਾ ਢਿੱਲਾ ਹੋ ਜੂਗਾ। ਪਰ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਕੰਮ ਹੋਰ ਵੀ ਜ਼ਿਆਦਾ ਤਿੱਖਾ ਤੇ ਹੋਰ ਵੀ ਜ਼ਿਆਦਾ ਸਖਤ ਜਿਹੜਾ ਉਹ ਹੋਣ ਜਾ ਰਿਹਾ ਆ। ਸੋ ਜਿਸ ਤਰੀਕੇ ਦੇ ਨਾਲ ਰੇਡਸ ਜਿਹੜੀਆਂ ਉਹ ਪੈ ਰਹੀਆਂ ਆ, ਜਿਸ ਤਰੀਕੇ ਦੇ ਨਾਲ ਆਈਸ ਵਾਲੇ ਕਹਿ ਲਓ ਵੀ ਸ਼ਹਿਰਾਂ 'ਚੋਂ ਹੁਣ ਘੁੰਮ ਰਹੇ ਆ ਜਾਂ ਸਬ ਅਰਬਨ ਇਲਾਕਿਆਂ 'ਚੋਂ ਜਿਹੜਾ ਉਹ ਘੁੰਮ ਰਹੇ ਆ, ਲੋਕਾਂ ਦੇ ਮਨਾਂ ਦੇ ਵਿੱਚ ਡਰ ਜਿਹੜਾ ਉਹ ਬੈਠਣਾ ਸੁਭਾਵਿਕ ਜੀ ਜਿਹੜੀ ਉਹ ਗੱਲ ਆ। ਕਿੰਨਾ ਕੁ ਚਿਰ ਜਿਹੜਾ ਇਸ ਤਰੀਕੇ ਦੇ ਨਾਲ ਗੱਲ ਰਹੂਗੀ, ਇਹ ਦੇਖਣ ਵਾਲੀ ਗੱਲ ਆ। ਉਂਝ ਜੇ ਦੇਖਿਆ ਜਾਵੇ, ਕਹਿੰਦੇ ਵੀ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਸਪੋਰਟ ਆ ਉਹ ਜਿਹੜੀ ਘਟੀ ਹੈਗੀ ਆ ਟਰੰਪ ਹੁਣਾਂ ਦੇ ਲਈ। ਇਹ ਜਿਹੜੀਆਂ ਲੇਟੈਸਟ ਆਈਆਂ ਜਿਹੜੀਆਂ ਪੋਲਸ ਆ ਉਹ ਦੱਸਦੀਆਂ ਆ 35% ਹੁਣ ਜਿਹੜੇ ਅਮਰੀਕਨਸ, ਸਿਰਫ ਜਿਹੜੇ ਨਵੇਂ ਅਪਰੂਵਲ 'ਚ 35% ਜਿਹੜੇ ਅਮਰੀਕਨਸ ਆ ਉਹ ਟਰੰਪ ਹੁਣਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਅਪਰੂਵ ਕਰ ਰਹੇ ਆ ਤੇ 62% ਜਿਹੜੇ ਆ ਉਹ ਡਿਸਅਪਰੂਵ ਕਰ ਲਏ ਆ। ਸੋ ਨੈਗੇਟਿਵ ਦੇ ਵਿੱਚ 27% ਜਿਹੜੀ ਇਹਨਾਂ ਦੀ ਅਪਰੂਵਲ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਘਟੀ ਹੈਗੀ ਆ। ਤੇ ਰਾਸ਼ਟਰਪਤੀ ਟਰੰਪ ਦੇ ਓਵਰਆਲ ਜਿਹੜੀਆਂ ਅਪਰੂਵਲ ਰੇਟਿੰਗਸ ਆ ਉਹ ਠੀਕ ਚੱਲ ਰਹੀਆਂ ਆ। 44.7% ਅਮਰੀਕਨਸ ਜਿਹੜੇ ਉਹ ਟਰੰਪ ਹੁਣਾਂ ਦੇ ਓਵਰਆਲ ਕੰਮਕਾਜ ਨੂੰ ਜਿਹੜਾ ਉਹ ਠੀਕ ਮੰਨਦੇ ਨੇ ਤੇ 51% ਜਿਹੜਾ ਉਹ ਡਿਸਅਪਰੂਵ ਕਰਦੇ ਨੇ। ਅਜੇ ਵੀ ਮਤਲਬ ਮੈਜੋਰਟੀ ਦੇ ਵਿੱਚ ਡਿਸਅਪਰੂਵ ਹੀ ਕਰ ਰਹੇ ਆ। ਬਹੁਤ ਹੀ ਘੱਟ ਰਾਸ਼ਟਰਪਤੀ ਹੋਏ ਆ ਜਿਨ੍ਹਾਂ ਦੀ ਅਪਰੂਵਲ ਰੇਟਿੰਗ 50% ਤੋਂ ਜਿਹੜੀ ਉਹ ਉੱਤੇ ਹੋਵੇ। ਮਾਸ ਡੈਪੂਟੇਸ਼ਨ ਐਫਰਟਸ ਨੂੰ ਜਿਹੜਾ ਉਹ ਲੈ ਕੇ ਕੰਟਰੋਵਰਸ਼ੀਅਲ ਆਈਸ ਦੀਆਂ ਜਿਹੜੀਆਂ ਰੇਟਸ, ਬਿਲੀਅਨਸ ਆਫ ਡਾਲਰ ਡਿਟੈਂਸ਼ਨ ਦੇ ਵਿੱਚ ਜਿਹੜਾ ਉਸ ਨੂੰ ਬਾਰਡਰ ਨੂੰ ਲੈ ਕੇ ਜਿਹੜਾ ਉਹ ਉਸ ਦੇ ਵਿੱਚ ਨਵੇਂ ਬਿੱਲ ਥਾਣੀ ਜਿਹੜਾ ਉਹ ਆਉਣਾ, ਉਹ ਹੁਣ ਇੱਕ ਵੱਡਾ ਜਿਹੜੀ ਉਹ ਚਿੰਤਾ ਬਣੀ ਆ।